ਗੁਜਰਾਤ ਮਾਡਲ ਦੇ ਵਿੱਚੋਂ ਇੱਕ ਹੋਰ ਭਾਰਤੀ ਮੂਲ ਦੇ ਪਟੇਲ ਨੇ ਅਮਰੀਕਾ ਦੇ ਬਜ਼ੁਰਗਾਂ ਨੂੰ ਲੁੱਟਣ ਦੀ ਜਿਹੜੀ ਉਹ ਡੀਫਰਾਡ ਕਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਕਾਹਦੀ ਕੀਤੀ? ਇਹਨੇ ਲੁੱਟੇ ਤੇ ਆਪਣੇ ਜਿਹੜੇ ਜੁਰਮ ਕਬੂਲੇ ਆ। ਆਇਆ ਇਹ ਮਿੱਤਰ ਸਟੂਡੈਂਟ ਵੀਜ਼ੇ ਤੇ ਸੀ ਤੇ ਇੱਥੇ ਲੋਕਾਂ ਨੂੰ ਲੁੱਟਦਾ ਰਿਹਾ ਆ। ਹੁਣ ਉਸ ਨੂੰ 63 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਆ। ਕ੍ਰਿਸ਼ਨ ਰਾਜੇਸ਼ ਭਾਈ ਪਟੇਲ 20 ਸਾਲਾਂ ਦਾ, ਨਵਸਾਰੀ ਗੁਜਰਾਤ ਦਾ ਇਹ ਰਹਿਣ ਵਾਲਾ। ਇਸ ਦਾ ਜਿਹੜਾ ਸਾਥੀ ਸੀਗਾ ਇਸ ਕਾਂਡ ਦੇ ਵਿੱਚ ਅੰਜਾਮ ਦੇਣ ਵਾਲਾ ਧਰੁਵ ਰਾਜੇਸ਼ ਬਾਈ ਮੰਗੂਕੀਆ। ਇਹਨਾਂ ਨੇ ਜਿਹੜੇ ਕਈ ਬਜ਼ੁਰਗਾਂ ਨੂੰ ਹਜ਼ਾਰਾਂ ਹੀ ਡਾਲਰਾਂ ਦਾ ਚੂਨਾ ਲਾਇਆ ਤੇ ਉਹਨਾਂ ਦੇ ਕੋਲੋਂ ਹਜ਼ਾਰਾਂ ਹੀ ਡਾਲਰਾਂ ਦੇ, ਹਜ਼ਾਰਾਂ ਹੀ ਲੱਖਾਂ ਡਾਲਰਾਂ ਦਾ ਜਿਹੜਾ ਸੋਨਾ ਆ ਉਹ ਬਟੋਰਿਆ। ਜੁਲਾਈ ਅਗਸਤ 2024 ਦੇ ਵਿੱਚ ਇਹਨੇ ਇਹ ਕਾਂਡ ਜਿਹੜੇ ਉਹ ਕੀਤੇ ਆ। ਸੋ ਇਹ ਕਰਦੇ ਕੀ ਸੀਗੇ ਵੀ ਹਰਜੋਤ ਸਿੰਘ ਜੀ, ਵੀ ਇਹ ਆਪਣੇ ਆਪ ਨੂੰ US ਗਵਰਨਮੈਂਟ ਦੇ ਅਧਿਕਾਰੀ ਪੇਸ਼ ਕਰਦੇ ਸੀ, ਇੰਪਰਸਨੇਟ ਕਰਦੇ ਸੀਗੇ। ਤੇ ਫਿਰ ਜਿਹੜੇ ਇਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਕਈ ਦਹਾਕੇ ਕੰਮ ਕਰਕੇ ਕੋਈ ਕਹਿ ਲਓ ਵੀ ਮਾਇਆ ਮਸਾਂ ਕਹਿ ਲਓ ਵੀ ਇਕੱਠੀ ਕੀਤੀ ਆ, ਕੁਝ ਪੈਸੇ ਬਣਾਏ ਆ ਵੀ ਰਿਟਾਇਰਮੈਂਟ ਦੇ ਲਈ ਕੰਮ ਆਉਣਗੇ, ਉਹਨਾਂ ਨੂੰ ਡਰਾਵਾ ਜਿਹੜਾ ਉਹ ਪਾ ਕੇ ਤੇ ਉਹਨਾਂ ਦੇ ਕੋਲੋਂ ਕੈਸ਼ ਮਨੀ ਤੇ ਉਹਨਾਂ ਨੂੰ ਸੋਨਾ ਜਿਹੜਾ ਆ ਉਹ ਉਹਨਾਂ ਤੋਂ ਲੈ ਜਾਂਦੇ ਸੀਗੇ। ਸੋ ਪਟੇਲ ਦਾ ਕੰਮ ਕਹਿੰਦੇ ਵੀ ਮਿਊਲ ਦੇ ਤੌਰ ਦੇ ਉੱਤੇ ਸੀਗਾ। ਇਹ ਆਪ ਜਾਂਦਾ ਸੀਗਾ, ਕੈਸ਼ ਰਿਸੀਵ ਕਰਦਾ ਸੀ, ਸੋਨਾ ਰਿਸੀਵ ਕਰਦਾ ਸੀ ਤੇ ਗਾਂ ਜਿਹੜੇ ਇਹਦੇ ਆਕਾ ਸੀਗੇ ਉਹਨਾਂ ਨੂੰ ਆਪਣਾ ਹਿੱਸਾ ਰੱਖ ਕੇ ਉਹ ਗਾਂ ਜਿਹੜਾ ਉਹ ਦੇ ਦਿੰਦਾ ਸੀਗਾ। ਸੋ ਇਹ ਇੰਟਰਨੈਸ਼ਨਲ ਸਕੀਮ ਜਿਹੜੀ ਉਹ ਡੀਫਰਾਡਿੰਗ ਦੀ ਬਜ਼ੁਰਗਾਂ ਦੀ ਖਾਸ ਕਰਕੇ ਉਹ ਚੱਲ ਰਹੀ ਸੀ। ਇਹ ਵਾਲੇ ਮਾਮਲੇ 'ਚ ਹਰਜੋਤ ਸਿੰਘ ਜੀ 25 ਪੀੜਤਾਂ ਦਾ ਜਿਹੜਾ ਉਹ ਪਤਾ ਲੱਗਾ ਆ, ਜਿਨ੍ਹਾਂ ਨੇ ਕੁੱਲ ਮਿਲਾ ਕੇ $2.5 ਮਿਲੀਅਨ ਤੋਂ ਵੱਧ ਜਿਹੜੀ ਰਾਸ਼ੀ ਆ ਉਹ ਲੂਜ਼ ਕਰ ਗਏ ਆ। ਸੋ ਇੰਨਾ ਲਾਸ ਹੋਇਆ, $2.5 ਮਿਲੀਅਨ ਤੋਂ ਵੱਧ ਦਾ ਜਿਹੜਾ ਚੂਨਾ ਆ ਉਹ ਲਾਇਆ ਆ। ਸੋ ਪਟੇਲ ਨੂੰ ਅਗਸਤ 2024 ਦੇ ਵਿੱਚ 24 ਅਗਸਤ 2024 ਨੂੰ ਗ੍ਰੇਨਾਈਟ ਸ਼ੋਲਜ਼ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਰੰਗੇ ਹੱਥੀ ਜਿਹੜਾ ਉਹ ਫੜ ਲਿਆ ਗਿਆ ਸੀਗਾ, ਜਦ ਇਹ $1,30,000 ਦਾ ਜਿਹੜਾ ਕੈਸ਼ ਤੇ ਦਾ ਭਰਿਆ ਕੰਟੇਨਰ ਆ, ਬਕਸਾ ਆ, ਉਹ ਪੀੜਤ ਦੇ ਘਰੋਂ ਚੱਕਣ ਦੇ ਲਈ ਆਇਆ ਸੀ। ਉਸਨੂੰ ਉਸ ਤੋਂ ਬਾਅਦ ਚ ਤੁਰੰਤ ਫੈਡਰਲ ਕਸਟਡੀ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਗਿਆ ਸੀ, ਉੱਥੇ ਘੱਲ ਦਿੱਤਾ ਗਿਆ ਸੀਗਾ। ਇਹਦੇ ਨਾਲ ਦਾ ਜਿਹੜਾ ਧਰੁਵ ਰਾਜੇਸ਼ ਭਾਈ ਆ, ਉਹਨੇ ਵੀ ਆਪਣੇ ਜਿਹੜੇ ਜੁਰਮ ਆ ਕਬੂਲ ਰਹੇ ਸੀਗੇ। ਇਨਫੈਕਟ ਜਿਹੜਾ ਕ੍ਰਿਸ਼ਨ ਰਾਜੇਸ਼ ਕੁਮਾਰ ਪਟੇਲ ਆ, ਇਹਨੇ ਵੀ ਆਪਣੇ ਜਿਹੜੇ 20 ਸਾਲਾਂ ਦਾ ਸਟੂਡੈਂਟ ਵੀਜ਼ੇ ਤੇ ਆਇਆ ਗੁਜਰਾਤੀ ਜਿਹੜਾ ਇਹ ਮੁੰਡਾ ਆ, ਉਸਨੇ ਆਪਣੇ ਦੋਸ਼ਾਂ ਨੂੰ ਜਿਹੜਾ ਉਹ ਕਬੂਲਿਆ ਸੀ ਤੇ ਹੁਣ ਇਹਨਾਂ ਨੂੰ 63 ਸਾਲ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਜਿਹੜੀ ਸਜ਼ਾ ਹੋਈ ਆ। ਕੌਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਦੇ ਜਿਹੜੇ ਆ ਚਾਰਜਸ ਦੇ ਵਿੱਚ US ਡਿਸਟ੍ਰਿਕਟ ਜੱਜ ਰੋਬਰਟ ਪਿਟਮੈਨ ਆਸਟਨ ਟੈਕਸਸ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਸਜ਼ਾ ਇਸ ਨੂੰ ਸੁਣਾਈ ਆ। ਇਹਨੇ ਮਾਰਚ 18 ਨੂੰ ਆਪਣੀ ਸਜ਼ਾ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਸੀ। ਸੋ ਗੁਜਰਾਤੀ ਜਿਹੜਾ ਇੱਕ ਰਾਜੇਸ਼ ਕੁਮਾਰ ਪਟੇਲ 20 ਸਾਲਾਂ ਦਾ ਜੋ ਸਟੂਡੈਂਟ ਵੀਜ਼ੇ ਤੇ ਸੀ, ਨਾਲ ਉਹਦਾ ਸਾਥੀ ਧਰੁਵ ਰਾਜੇਸ਼ ਭਾਈ ਮੰਗੂਕੀਆ, ਇਹਨਾਂ ਨੇ ਅਮਰੀਕਾ ਦੇ ਵਿੱਚ ਕਈ ਬਜ਼ੁਰਗਾਂ ਨੂੰ ਚੂਨਾ ਜਿਹੜਾ ਉਹ ਲਾਇਆ $2.5 ਮਿਲੀਅਨ ਤੋਂ ਵੱਧ ਦਾ, ਤੇ ਇਵੈਂਚੁਅਲੀ ਜਿਹੜੇ ਇਹ ਫੜੇ ਗਏ ਹੈਗੇ ਆ। ਸੋ ਇਹ ਪਹਿਲਾਂ ਨਹੀਂ, ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਇਦਾਂ ਦੇ ਕਾਂਡ ਕਰਨ ਵਾਲੇ ਜਿਹੜੇ ਭਾਰਤੀ ਮੂਲ ਵਾਲੇ ਆ ਉਹ ਫੜੇ ਜਾਂਦੇ ਜਿਹੜੇ ਹੋ ਰਹੇ ਆ। ਆਪਾਂ ਥੋੜੇ ਦਿਨ ਪਹਿਲਾਂ ਹੀ ਦੱਸਿਆ ਸੀਗਾ ਵੀ ਕਿੱਦਾਂ ਇੱਕ ਜਿਹੜੇ ਸੁਨਿਆਰਿਆਂ ਦੀ ਕਈ ਸੁਨਿਆਰੇ ਜਿਹੜੇ ਉਹ ਫੜੇ ਆ। ਉਸ ਤੋਂ ਪਹਿਲਾਂ ਇੱਕ ਹੋਰ ਬੀਬੀ ਜਿਹੜੀ ਆ ਉਹ ਸੋਨਾ ਜਿਹੜਾ ਉਹ ਦੇਣ ਜਾ ਰਹੀ ਸੀਗੀ, ਉਹਨੂੰ ਮਸਾਂ ਜਿਹੜਾ ਇੱਕ ਹੋਰ ਸੁਨਿਆਰੇ ਨੇ ਰੋਕ ਲਿਆ। ਉਹ ਭਾਰਤੀ ਮੂਲ ਦਾ ਨਹੀਂ ਸੀ, ਉਹ ਦੂਜਾ ਸੀ, ਉਹਨੇ ਬਚਾ ਲਿਆ ਵੀ ਤੇਨਾਂ ਦਾ ਭਾਈ ਸਕੈਮ ਹੋਣ ਡਿਆ ਆ। ਸੋ ਇਦਾਂ ਦੇ ਕੰਮ ਬਹੁਤ ਜ਼ਿਆਦਾ ਹੋ ਰਹੇ ਆ। ਸੋ ਇਹ ਸਾਰਿਆਂ ਦੇ ਲਈ ਇੱਕ ਪਬਲਿਕ ਸਰਵਿਸ ਅਨਾਉਂਸਮੈਂਟ ਦੇ ਤੌਰ ਤੇ ਵੀ ਆ। ਬਹੁਤ ਵਾਰੀ ਤੁਹਾਨੂੰ ਇਦਾਂ ਦੀਆਂ ਸਕੈਮ ਜਿਹੜੀਆਂ ਕਾਲਸ ਆ, ਜਿਸ ਦੇ ਵਿੱਚ ਉਹ US ਦੇ ਅਧਿਕਾਰੀ ਬਣ ਕੇ, ਮੁਲਾਜ਼ਮ ਬਣ ਕੇ ਤੁਹਾਨੂੰ ਪੇਸ਼ ਕਰਦੇ ਆ ਤੇ ਇਵੈਂਚੁਅਲੀ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਤੁਹਾਡੇ ਕੋਲੋਂ ਕੈਸ਼ ਜਾਂ ਜਿਹੜਾ ਸੋਨਾ ਆ ਉਹ ਥਿਆਉਣ ਦੀ ਹੁੰਦਾ ਆ। ਮਨੀ ਤੁਹਾਡੇ ਤੋਂ ਉਹਨਾਂ ਨੇ ਇਕੱਠੀ ਕਰਨੀ ਹੁੰਦੀ ਆ, ਡਾਲਰ ਇਕੱਠੇ ਕਰਨੇ ਹੁੰਦੇ ਆ। ਸੋ ਜਦੋਂ ਇਦਾਂ ਦੀ ਕੋਈ ਵੀ ਚੀਜ਼ ਹੋਵੇ ਵੀ ਫੜ ਲਿਆ ਤੁਹਾਨੂੰ, ਤੁਹਾਡਾ ਨਾਂ ਆਰਗੇਨਾਈਜੇਸ਼ਨ ਨਾਲ ਜੁੜ ਗਿਆ ਜੀ, ਇਦਾਂ ਆ ਉਦਾਂ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੋਸ਼ਿਸ਼ ਆ ਇਹ ਸਕੈਮ ਜਿਹੜਾ ਉਹ ਕਰ ਰਹੇ ਹੈਗੇ ਜੀ।